ਟਰੱਕ ਫਾਈਨੈਂਸਿੰਗ ਕੰਪਨੀਆਂ ਦੀ ਗਾਈਡਲਾਈਨ ਹਰ ਆਉਂਦੇ ਦਿਨ ਦੇ ਨਾਲ ਔਖੇ ਤੋਂ ਔਖੀ ਹੁੰਦੀ ਜਾ ਰਹੀ। ਵਜ੍ਹਾ ਕੀ ਹੈ, ਕਾਰਨ ਕੀ ਹੈ? ਇਹ ਜਿਹੜੀ ਗਾਈਡਲਾਈਨ ਨੇ ਉਹ ਪਿੱਛੋਂ ਗਵਰਨਮੈਂਟ ਤੋਂ ਹੀ ਚੇਂਜ ਹੋਈਆਂ ਨੇ ਤੇ ਬੈਂਕਾਂ ਨੇ ਉਹਨਾਂ ਨੂੰ ਫਾਲੋ ਕੀਤਾ ਹੈ। ਬਹੁਤ ਸਾਰੇ ਬੈਂਕ ਜਿਹੜੇ ਸੀਗੇ ਵਰਕ ਪਰਮਿਟ ਤੇ ਲੋਨ ਦੇ ਰਹੇ ਸੀ ਕਮਰਸ਼ੀਅਲ ਬੈਂਕਾਂ ਨੂੰ, ਹੁਣ ਉਹਨਾਂ ਨੇ ਵਰਕ ਪਰਮਿਟ ਵਾਲਿਆਂ ਨੂੰ ਲੋਨ ਦੇਣਾ ਬੰਦ ਕਰ ਦਿੱਤੇ ਨੇ। ਉਹ ਕਹਿੰਦੇ ਜਾਂ ਤਾਂ ਬੰਦਾ ਪਰਮਨੈਂਟ ਰੈਜ਼ੀਡੈਂਟ ਹੋਵੇ, ਜਿਹਨੂੰ ਆਪਾਂ ਕਹਿੰਦੇ ਗ੍ਰੀਨ ਕਾਰਡ, ਜਾਂ ਫਿਰ ਨੈਸ਼ਨੈਲਿਟੀ ਹੋਲਡਰ ਹੋਵੇ, ਤੇ ਉਹ ਫਸਟ ਟਾਈਮ ਨੂੰ ਜਿਹੜਾ ਪ੍ਰੈਫਰ ਕਰਨਗੇ। ਜਿਹੜੇ ਜਿਨ੍ਹਾਂ ਕੋਲ ਆਲਰੇਡੀ ਪੇਨੈਟ ਹੈਗਾ, ਜਿਨ੍ਹਾਂ ਆਲਰੇਡੀ ਸਿਸਟਮ ਚੱਲਦਾ, ਉਹਨਾਂ ਦਾ ਤੇ ਚਲੋ ਫਿਰ ਵੀ ਥੋੜਾ ਬਹੁਤਾ ਕੰਮ ਠੀਕ ਆ, ਪਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਤੰਗੀ ਆ। ਜਿਹੜੀ ਗਾਈਡਲਾਈਨ ਆ ਉਹਦੇ 'ਚ ਜਿਹੜੀ ਇੱਕ ਹੋਰ ਚੀਜ਼ ਇਫੈਕਟ ਕਰ ਰਹੀ, ਜਿਹੜੀ ਪਹਿਲਾਂ ਇਫੈਕਟ ਨਹੀਂ ਕਰਦੀ ਸੀ, ਉਹ ਸੀਗੀ ਬੁਕਿੰਗ ਵੈਲਿਊ। ਬੁਕਿੰਗ ਵੈਲਿਊ ਦਾ ਮਕਸਦ ਹੈ ਜਿਹੜੇ ਮਤਲਬ ਬਲੈਕ ਬੁੱਕ ਵੈਲਿਊ 'ਚ ਜਿਹੜਾ ਟਰੱਕ ਦੀ ਵੈਲਿਊ ਆ ਉਹਦਾ 100% ਜਾਂ 120% ਤੱਕ ਫਾਈਨਾਂਸ ਕਰ ਸਕਦੇ ਨੇ। ਉਹ ਇਹ ਨਹੀਂ ਹੋਏਗਾ ਕਿ ਜਿਹੜੀ ਬਲੈਕ ਬੁੱਕ ਵੈਲਿਊ 'ਚ ਟਰੱਕ ਦੀ ਵੈਲਿਊ ਹੈਗੀ ਸਮਝੋ 80,000, ਤੇ ਹੁਣ ਉਹ ਲੋਨ ਜਿਹੜਾ ਕਰਾਉਣ ਦੇ ਚੱਕਰ 'ਚ ਹੁਣ $1,00,000 ਦਾ, ਤੇ ਉਹ ਕੰਮ ਨਹੀਂ ਹੈਗਾ, ਉਹ ਖਤਮ ਹੋ ਗਿਆ। ਲੀਸਿੰਗ ਕੰਪਨੀਆਂ ਜਿਹੜੀਆਂ ਨੇ ਉਹ ਵੀ ਬਹੁਤ ਸਾਰੀਆਂ ਆਊਟ ਆਫ ਕਮਿਸ਼ਨ ਹੋ ਗਈਆਂ ਨੇ, ਉਹ ਵੀ ਹੁਣ ਬਹੁਤ ਸਾਰੀ ਕੰਪਨੀਆਂ ਲੀਸ ਨਹੀਂ ਕਰ ਰਹੀਆਂ। ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਬ੍ਰੋਕਰ ਟ੍ਰਾਂਸਪੇਰੈਂਸੀ ਇਹਦਾ ਬੜਾ ਰੌਲਾ ਚੱਲ ਰਿਹਾ, ਬਹੁਤ ਚਰਚੇ ਨੇ ਇਹਦੇ। ਇਹ ਕੀ ਰੌਲਾ ਆ, ਕੋਈ ਇਸ ਬਾਰੇ ਜਾਣੂ ਕਰਾਣਾ। ਬ੍ਰੋਕਰ ਟ੍ਰਾਂਸਪੇਰੈਂਸੀ ਇਹ ਹੈਗਾ ਕਿ ਜਦੋਂ ਹੁਣ ਮੈਂ ਇੱਕ ਬ੍ਰੋਕਰ ਮੈਨੂੰ ਲੋਡ ਦੇ ਰਿਹਾ ਤੇ ਮੈਂ ਉਸ ਲੋਡ ਦੇ ਵਾਸਤੇ ਫਾਈਟ ਕਰ ਰਿਹਾ, ਸਮਝੋ ਐਗਜ਼ਾਮਪਲ ਦੇ ਰਿਹਾ, ਆਲਮੋਸਟ $2.10 ਪਰ ਮਾਈਲ ਤੇ। ਠੀਕ ਹੈ। ਤੇ ਜਦੋਂ ਮੈਂ ਉਧਰੋਂ ਲੋਡ ਲੈਂਦਾ ਬ੍ਰੋਕਰ ਤੋਂ, ਤੇ ਮੈਂ ਜਾ ਕੇ ਆਪਣਾ ਕੰਮ ਕਰਦਾ, ਤੇ ਬਾਅਦ ਚ ਮੈਨੂੰ ਜਦੋਂ ਪਤਾ ਲੱਗਦਾ ਕਿ ਜਿਹੜਾ ਬ੍ਰੋਕਰ ਆ ਉਹ ਤੇ ਉਹਦੇ ਤੇ ਆਲਮੋਸਟ 30%, 35%, 10%, 20% ਜਿਹੜਾ ਬ੍ਰੋਕਰ ਆਪਣਾ ਕਮਿਸ਼ਨ ਬਣਾ ਰਿਹਾ ਹੈ, ਤੇ ਉਹ ਚੀਜ਼ਾਂ ਜਿਹੜੀਆਂ ਕਾਫੀ ਹੱਦ ਤੱਕ ਕਲੀਅਰ ਨਹੀਂ ਸੀਗੀਆਂ। ਹੁਣ ਉਹ ਲਾਅ ਉਹਦੇ ਤੇ ਕੰਮ ਕਰ ਰਿਹਾ ਹੈ ਕਿ ਉਹਨੂੰ ਓਪਨ ਕੀਤਾ ਜਾਏ। ਜਿਵੇਂ ਲੋਡ ਬੋਰਡ ਤੇ ਸਭ ਨੂੰ ਪਤਾ ਹੁੰਦਾ ਕਿੰਨੇ ਦਾ ਲੋਡ ਲੱਗਾ, ਤੇ ਉਹਨੂੰ ਨੈਗੋਸ਼ੀਏਟ ਕਰਦੇ ਨੇ। ਸੇਮ ਥਿੰਗ ਬ੍ਰੋਕਰ ਦਾ ਵੀ ਪਤਾ ਹੋਣਾ ਚਾਹੀਦਾ ਕਿ ਉਹਨੇ ਕਿੰਨੇ ਦਾ ਲੋਡ ਲਿਆ। ਉਹਦੇ ਬੈਨੀਫਿਟ ਵੀ ਬਹੁਤ ਸਾਰੇ ਨੇ। ਇੱਕ ਨੇ ਚੰਗੀਆਂ ਕੰਪਨੀਆਂ, ਚੰਗਾ ਕਾਰੋਬਾਰ, ਚੰਗਾ ਵਪਾਰ ਕਰਨ ਵਾਲੀਆਂ। ਇੱਕ ਦੂਸਰੀ ਕੈਟਾਗਰੀ ਜੇ ਮੈਂ ਕਹਾਂ, ਜਾਂ ਦੂਜੀ ਤਰ੍ਹਾਂ ਦੀਆਂ ਕੰਪਨੀਆਂ ਨੇ, ਕੰਮ ਵੀ ਚੰਗਾ ਕਰਨੀਆਂ ਚਾਹ ਰਹੀਆਂ, ਕਰਨ ਡਈਆਂ, ਜਾਂ ਆਪਣੇ ਤਾਈਂ ਯਤਨ ਕਰਦੀਆਂ, ਪਰ ਔਖਲਾ ਚੱਲਣ ਡਈਆਂ, ਮੁਸ਼ਕਿਲਾਂ ਦਾ ਸ਼ਿਕਾਰ ਨੇ। ਅਮਰੀਕਾ ਦਾ ਪਾਣੀ ਵੀ ਦੋਵਾਂ ਕੰਪਨੀਆਂ ਵਾਸਤੇ ਇੱਕੋ ਜਿਹਾ ਆ, ਮਾਰਕੀਟ ਵੀ ਦੋਵਾਂ ਵਾਸਤੇ ਇੱਕੋ ਜਿਹੀ ਹੈ। ਫਿਰ ਇਹ ਫਰਕ ਸ਼ਾਸਕ ਕਿਉਂ ਆ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਹਦੇ 'ਚ ਜਿਹੜਾ ਆਰਗੇਨਾਈਜੇਸ਼ਨ ਹੈ ਨਾ, ਉਹਦਾ ਸ਼ਾਰਟੇਜ ਹੈਗੀ। ਜਿਨ੍ਹਾਂ ਨੂੰ ਬੇਸਿਕਸ ਦਾ ਪਤਾ ਹੈ, ਜਿਨ੍ਹਾਂ ਨੂੰ ਖਰਚਿਆਂ ਦਾ ਪਤਾ ਹੈ, ਜਿਨ੍ਹਾਂ ਦਾ ਇਕਵਿਪਮੈਂਟ ਜਿਹੜਾ ਵਧੀਆ ਇਕਵਿਪਮੈਂਟ ਹੈਗਾ, ਜਿਹੜੇ ਧੱਕਾ ਲਾ ਕੇ ਮਤਲਬ ਜ਼ੋਰ ਲਾ ਕੇ ਸਮਝਦੇ ਨੇ ਕੰਮ ਹੋ ਜਾਏਗਾ, ਉਹ ਨਹੀਂ ਕਰਦੇ। ਉਹਨਾਂ ਵਾਸਤੇ ਤੇ ਇਹ ਬਿਜ਼ਨਸ ਬਹੁਤ ਵਧੀਆ ਬਿਜ਼ਨਸ ਹੈ। ਹੁਣ ਵੀ ਲੋਕਾਂ ਦੇ ਚੰਗੇ ਪੈਸੇ ਬਣ ਰਹੇ ਨੇ। ਅਖੀਰ ਤੇ ਦੱਸੋ ਕਿ USA ਟਰੱਕ ਸੇਲਸ ਤੇ ਡੀਲ ਕੀ ਹੈ, ਕਿਹੜੀਆਂ ਡੀਲਸ ਨੇ, ਕਿਹੜੇ ਇਕਵਿਪਮੈਂਟ ਨੇ ਜਿਨ੍ਹਾਂ ਤੋਂ ਤੁਹਾਡੇ ਚਾਹਤਕਾਰ, ਤੁਹਾਡੇ ਭਰੋਸਾਮੰਦ ਸਾਡੇ ਦੇਖਣ ਵਾਲੇ ਦਰਸ਼ਕ ਸਰੋਤੇ ਇਹ ਫਾਇਦਾ ਚੁੱਕ ਸਕਦੇ ਨੇ? ਜੀ ਬਿਲਕੁਲ, ਅਸੀਂ ਪੂਰੀ ਲਾਈਨਅਪ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਆ। ਜਿਵੇਂ ਆਪਾਂ ਸਟ੍ਰੇਟ ਫਾਰਵਰਡ ਗੱਲ ਕਰੀਏ ਫਰੇਡ ਲਾਈਨਰ ਤੋਂ, ਫਰੇਡ ਲਾਈਨਰ 'ਚ ਸਾਡੇ ਕੋਲ 2.5 ਲੱਖ ਚੱਲੇ 2023 ਦੇ ਵਾਰੰਟੀਆਂ ਨਾਲ, ਤੇ ਨਾਲ APU ਲੱਗੇ ਅਵੇਲੇਬਲ ਨੇ। ਟਰੱਕ ਰੈਡੀਲੀ ਅਵੇਲੇਬਲ ਨੇ। ਤੁਸੀਂ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਪ੍ਰਾਈਸ ਵੀ ਬਹੁਤ ਨਾਮੀਨਲ ਹੈ, 1,20,000 ਦੀ ਪ੍ਰਾਈਸ ਆ। ਉਹਦੇ ਬਾਅਦ ਸਾਡੇ ਕੋਲ 22 ਦੇ ਟਰੱਕ ਨੇ, APU ਲੱਗੇ। ਜੇ ਤੁਸੀਂ ਛੋਟਾ ਬਜਟ ਦੇਖ ਰਹੇ ਹੋ, ਈਵਨ ਸਾਡੇ ਕੋਲ ਫਰੇਡ ਲਾਈਨਰ ਜਿਹੜਾ ਹੈਗਾ ਚੰਗੇ ਫਲੀਟ ਦਾ ਚੱਲਾ ਸਟਾਰਟ ਹੋ ਰਿਹਾ 50,000 ਤੋਂ 49,995। ਜੇ ਤੁਸੀਂ ਕੈਨਵਸ ਵਾਲੇ ਪਾਸੇ ਆਓ, ਤੇ ਕੈਨਵਸ ਵੀ ਸਾਡੇ ਕੋਲ ਬਹੁਤ ਵੈਰਾਈਟੀ ਅਵੇਲੇਬਲ ਆ। ਸਾਡੀ ਵਿਜ਼ਿਬਿਲਿਟੀ ਹੈ ਨਾ, ਉਹ ਸਾਰੀ ਆਨਲਾਈਨ ਹੈਗੀ। ਤੁਸੀਂ ਸਾਡੀ ਵੈਬਸਾਈਟ ਜਾ ਕੇ ਚੈੱਕ ਕਰੋ, usatrucksales.com। ਤੁਹਾਨੂੰ ਪੂਰੀ ਇਕਵਿਪਮੈਂਟ ਦੀ, ਫਾਈਨਾਂਸ ਦੀ, ਤੇ ਹਰ ਚੀਜ਼ ਜਿਹੜੀ ਪੂਰੀ ਚੀਜ਼ 24/7 ਤੁਹਾਨੂੰ ਅਵੇਲੇਬਲ ਆ। ਤੁਸੀਂ ਆਪਣੇ ਟਾਈਮ ਤੇ ਜਾ ਕੇ ਚੈੱਕ ਕਰ ਸਕਦੇ ਹੋ। ਪੰਜਾਬੀ ਰੇਡੀਓ USA ਔਰ USA ਟਰੱਕ ਸੇਲਸ ਦੇ ਇਸ ਸਾਂਝੇ ਪ੍ਰੋਗਰਾਮ, ਇਸ ਸਾਂਝੀ ਗੱਲਬਾਤ 'ਚ ਮੈਂ ਹਾਂ ਮਸੂਦ ਮੱਲੀ, ਔਰ ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲੇ ਦਰਸ਼ਕਾਂ ਔਰ ਸਰੋਤਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਇਸ ਗੱਲਬਾਤ 'ਚ ਅਸੀਂ ਪੰਜਾਬੀ ਰੇਡੀਓ USA ਤੋਂ ਆਪ ਸਭ ਦੇ ਰੂਬਰੂ ਕਰਨੇ ਹਾਂ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਨੂੰ। ਅੱਜ ਵੀ ਸਾਡੇ ਨਾਲ ਨੇ ਸੈਯਦ ਸਾਹਿਬ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ, ਸਲਾਮ, ਆਦਾਬ, ਨਮਸਤੇ ਜੀ। ਸਲਾਮ ਅਲੈਕੁਮ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸ਼ਾਹ ਸਾਹਿਬ ਜਿਹੜੇ ਖੁਸ਼ ਅੱਜ ਲੱਗ ਰਹੇ ਜੇ, ਲੱਗਦਾ ਹੈ ਕਿ ਆਪਣੇ ਵੱਲੋਂ ਤੁਸੀਂ ਪੂਰੀ ਤਿਆਰੀ ਕਰਕੇ ਆਏ ਜੇ। ਜੀ ਮੈਂ ਤੁਹਾਨੂੰ ਦੱਸ ਰਿਹਾ, ਸਵੇਰ ਤੋਂ ਲੈ ਕੇ ਹੁਣ ਤੱਕ ਅੱਲਾ ਦਾ ਸ਼ੁਕਰ ਹੈ, ਇੱਕ ਪਾਣੀ ਪੀਣ ਦਾ ਟਾਈਮ ਵੀ ਨਹੀਂ ਮਿਲਿਆ। ਇੰਨਾ ਜ਼ਿਆਦਾ ਬਿਜ਼ੀ ਸਿਸਟਮ ਚੱਲ ਰਿਹਾ ਹੈ। ਤੇ ਬਿਜ਼ੀ ਦਾ ਮਕਸਦ ਹੈ ਕਿ ਲਾਈਫ ਨੂੰ ਚਾਹੀਦੀ ਬਿਜ਼ੀਨੈਸ ਹੈ। ਜੇ ਬਹਿ ਜਾਈਏ ਡਿਪਰੈਸ਼ਨ ਹੋ ਜਾਂਦਾ ਹੈ, ਕਿੰਨੀ ਹੋਰ ਪ੍ਰੋਬਲਮ ਹੋ ਜਾਂਦੀ ਹੈ। ਐਲਜ਼ਾਮ ਤੁਸੀਂ ਬਿਜ਼ੀ ਹੋ, ਬਾਕੀ ਰੋਟੀ ਤਾਂ ਉਹੀ ਖਾਣੀ ਹੈ, ਇੱਕ ਰੋਟੀ ਖਾਣੀ ਤੇ ਥੋੜਾ ਜਿਹਾ ਸਾਲਨ ਖਾਣਾ, ਉਹਦੇ 'ਚ ਕੀ ਫਰਕ ਹੈ? ਏਦਾਂ ਹੀ ਹੈ, ਬਿਲਕੁਲ ਏਦਾਂ ਜੀ, ਬਿਲਕੁਲ ਏਦਾਂ ਹੀ ਹੈ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹਾਂਗਾ ਮੈਂ ਸੈਯਦ ਸਾਹਿਬ। ਟਰੱਕ ਫਾਈਨੈਂਸਿੰਗ ਕੰਪਨੀਆਂ ਦੀ ਗਾਈਡਲਾਈਨ ਹਰ ਆਉਂਦੇ ਦਿਨ ਦੇ ਨਾਲ ਔਖੇ ਤੋਂ ਔਖੀ ਹੁੰਦੀ ਜਾ ਰਹੀ ਹੈ। ਵਜ੍ਹਾ ਕੀ ਹੈ, ਕਾਰਨ ਕੀ ਹੈ, ਇਹ ਤੇ ਜ਼ਰਾ ਅੱਜ ਵਿਸਤਾਰ ਨਾਲ ਦੱਸੋ। ਜੀ ਇਹਦੇ 'ਚ ਨਾ 3-4 ਚੀਜ਼ਾਂ ਜਿਹੜੀਆਂ ਮਰਜ ਹੋ ਗਈਆਂ ਨੇ। ਤੇ ਪਹਿਲੀ ਤੇ ਚੀਜ਼ ਹੈ ਕਿ ਟਰੱਕ ਬਹੁਤ ਚੱਕੇ ਗਏ ਨੇ। ਕੋਵਿਡ ਕਰਕੇ ਜਦੋਂ ਟਰੱਕ ਐਕਸਪੈਂਸਿਵ ਵਿਕੇ, ਉਸ ਟਾਈਮ ਤੇ ਲੋਕਾਂ ਨੇ ਲੈ ਲਏ।
ਤੇ ਠੀਕ ਉਹ ਹੈ। ਬਹੁਤ ਸਾਰੀ ਕੰਪਨੀਆਂ ਨੇ ਆਪਣੀ ਗਾਈਡਲਾਈਨਸ ਵੀ ਬਹੁਤ ਰਿਲੈਕਸ ਰੱਖੀਆਂ ਸਨ, ਕਿਉਂਕਿ ਇੰਟਰਸਟ ਰੇਟ ਬਹੁਤ ਘੱਟ ਸੀਗੇ ਜਿਹੜੇ ਉਹਨਾਂ ਨੂੰ ਮਿਲਦੇ ਸੀ। ਜਦੋਂ ਉਹਨਾਂ ਨੂੰ ਘੱਟ ਇੰਟਰਸਟ ਰੇਟ ਤੇ ਮਿਲਦਾ ਸੀ ਤੇ ਉਹ ਫਿਰ ਅੱਗੇ ਵੀ ਘੱਟ ਇੰਟਰਸਟ ਰੇਟ ਤੇ ਦਿੰਦੇ ਸੀ, ਤੇ ਜਿਹੜੀ ਰਿਕੁਆਇਰਮੈਂਟ ਸੀ ਕੁਆਲੀਫਿਕੇਸ਼ਨ ਦੀ ਉਹ ਵੀ ਬਹੁਤ ਘੱਟ ਸੀਗੀ। ਪਰ ਹੁਣ ਜਿਹੜਾ ਰਿਐਲਿਟੀ ਜਦੋਂ ਆਈ ਆ, ਰਿਐਲਿਟੀ 'ਚ ਜਿਹੜਾ ਰੇਟ ਆ, ਸਮਝੋ ਡਰਾਈ ਦਾ $2 ਚੱਲ ਰਿਹਾ ਹੁਣ। $2 ਦੇ ਅੰਦਰ ਤੇ ਜਿਹੜਾ ਬ੍ਰੇਕ ਈਵਨ ਦੱਸਦੇ ਨੇ ਵੱਡੀ ਕੰਪਨੀਆਂ ਦਾ, ਉਹ ਆਲਮੋਸਟ ਰਹੇਗਾ $2.20। ਤੇ ਮਤਲਬ ਜੇ ਵੱਡੀ ਕੰਪਨੀਆਂ ਡਰਾਈ ਦਾ ਕੰਮ ਕਰ ਰਹੀਆਂ ਨੇ ਤੇ ਨਾ ਕਰਕੇ ਵੀ ਉਹਨਾਂ ਨੂੰ ਪਰ ਮਾਈਲ 10-15 ਸੈਂਟ ਦਾ ਨੁਕਸਾਨ ਹੋ ਰਿਹਾ। ਉਹ ਨੁਕਸਾਨ ਕਿੰਨੀ ਅੱਛਾ। ਦੇਰ ਤੱਕ ਨੁਕਸਾਨ ਕਿੰਨੀ ਦੇਰ ਤੱਕ ਲੈ ਸਕਦੀਆਂ ਨੇ। ਫਿਰ ਜਿਹੜੇ ਓਨਰ ਬਿਲਡਰ ਨੇ ਉਹਨਾਂ ਨੇ ਵੀ ਮਹਿੰਗੀ ਇਕੁਇਪਮੈਂਟ ਲਿਆ ਸੀ, ਉਹਨਾਂ ਦੀ ਪੇਮੈਂਟ ਜਿਹੜੀ 5-5 ਹਜ਼ਾਰ 5.5 ਹਜ਼ਾਰ ਸੀਗੀਆਂ, ਜਦੋਂ ਉਹ ਵੀ ਬਿਲਕੁਲ ਹੀ ਚੋਕ ਹੋ ਗਏ ਤੇ ਉਹਨਾਂ ਨੇ ਵੀ ਟਰੱਕ ਚਕਾਣੇ ਸ਼ੁਰੂ ਕਰ ਦਿੱਤੇ। ਤੇ ਜਿੰਨੇ ਮੋਸਟਲੀ ਜਿਹੜੇ ਕਮਰਸ਼ੀਅਲ ਬੈਂਕਿੰਗ 'ਚ ਕੰਪਨੀਆਂ ਨੇ ਉਹ ਤੇ ਪਹਿਲੇ ਹੀ ਹੱਥ ਖੜੇ ਕਰ ਗਈਆਂ ਸਨ। 2-4 ਕੰਪਨੀਆਂ ਸੀਗੀਆਂ ਜਿਹੜੀਆਂ ਹੁਣ ਵੀ ਗਾਈਡਲਾਈਨ ਜਿਨ੍ਹਾਂ ਦੀ ਰਿਲੈਕਸ ਸੀਗੀ, ਪਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਕਾਨੂੰਨ ਜਿਹੜੇ ਚੇਂਜ ਕੀਤੇ ਨੇ, ਕੁਝ ਉਹ ਕਾਨੂੰਨ ਨੇ ਜਿਹੜੇ ਸਾਨੂੰ ਐਵਰੀਡੇ ਸੋਸ਼ਲ ਮੀਡੀਆ ਟਾਕ ਤੇ ਮਿਲ ਜਾਂਦੇ ਨੇ, ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਸਾਨੂੰ ਨਹੀਂ ਪਤਾ। ਉਹ ਬੈਕਗ੍ਰਾਉਂਡ 'ਚ ਜਿਹੜੇ ਫਾਈਨੈਂਸ਼ੀਅਲ ਕੰਪਨੀਆਂ ਨੇ ਉਹ ਵੀ ਆਪਣੇ ਨਾਲ ਆਪਣੇ ਆਪ ਨੂੰ ਇੰਪਰੂਵ ਕਰ ਰਹੀਆਂ ਹੁੰਦੀਆਂ ਨੇ। ਇਹ ਠੀਕ ਹੈ। ਮੇਰੀ ਪਰਸਨਲ ਓਪੀਨੀਅਨ ਆ ਕਿ ਜਿਹੜੀ ਗਾਈਡਲਾਈਨ ਨੇ ਉਹ ਪਿੱਛੋਂ ਗਵਰਨਮੈਂਟ ਤੋਂ ਹੀ ਚੇਂਜ ਹੋਈਆਂ ਨੇ ਤੇ ਬੈਂਕਾਂ ਨੇ ਉਹਨਾਂ ਨੂੰ ਫਾਲੋ ਕੀਤਾ ਹੈ। ਤੇ ਹੁਣ ਐਗਜ਼ਾਮਪਲ ਦੇ ਰਹੇ ਹਾਂ ਕਿ ਬਹੁਤ ਸਾਰੇ ਬੈਂਕ ਜਿਹੜੇ ਸੀਗੇ ਵਰਕ ਪਰਮਿਟ ਤੇ ਲੋਨ ਦੇ ਰਹੇ ਸੀ ਕਮਰਸ਼ੀਅਲ ਬੈਂਕਾਂ ਨੂੰ, ਹੁਣ ਉਹਨਾਂ ਨੇ ਵਰਕ ਪਰਮਿਟ ਤੇ ਕਮਰਸ਼ੀਅਲ ਬੈਂਕ ਵਰਕ ਪਰਮਿਟ ਵਾਲਿਆਂ ਨੂੰ ਲੋਨ ਦੇਣਾ ਬੰਦ ਕਰ ਦਿੱਤੇ ਨੇ। ਉਹ ਬੰਦ ਕਹਿੰਦੇ ਜਾਂ ਤਾਂ ਕਰਤਾ। ਬੰਦਾ ਜੀ ਪਰਮਨੈਂਟ ਰੈਜ਼ੀਡੈਂਟ ਹੋਏ, ਜਿਹਨੂੰ ਆਪਾਂ ਕਹਿੰਦੇ ਗ੍ਰੀਨ ਕਾਰਡ, ਜਾਂ ਫਿਰ ਨੈਸ਼ਨੈਲਿਟੀ ਹੋਲਡਰ ਹੋਏ, ਤੇ ਉਹ ਫਸਟ ਟਾਈਮ ਨੂੰ ਜਿਹੜਾ ਪ੍ਰੈਫਰ ਕਰਨਗੇ। ਤੇ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਪੇਨੈਟ ਹੈਗਾ, ਜਿਨ੍ਹਾਂ ਆਲਰੇਡੀ ਸਿਸਟਮ ਚੱਲਦਾ, ਉਹਨਾਂ ਦਾ ਤੇ ਚਲੋ ਫਿਰ ਵੀ ਥੋੜਾ ਬਹੁਤਾ ਕੰਮ ਠੀਕ ਆ, ਪਰ ਜਿਹੜੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਤੰਗੀ ਆ। ਇਸ ਪੂਰੇ ਮਾਹੌਲ 'ਚ ਜਿਹੜੇ ਨੇ ਹੁਣ ਵੀ ਸਾਡੇ ਕੋਲ ਬੈਂਕ ਏਦਾਂ ਦੇ ਅਵੇਲੇਬਲ ਨੇ ਜਿਹੜੇ ਕੁਆਲੀਫਾਈਡ CDL ਨੂੰ, ਜਿਹਨੂੰ ਕਹਿੰਦੇ ਨਾਨ ਪ੍ਰੋਫਿਟ ਬੈਂਕ, ਹੁਣ ਵੀ ਲੋਨ ਦੇ ਰਹੇ ਨੇ। ਉਹਦੇ 'ਚ ਉਹਨਾਂ ਦੀ ਰਿਕੁਆਇਰਮੈਂਟ ਥੋੜੀ ਟਾਈਟ ਹੋ ਗਈ ਹੈ, ਪਰ ਫਿਰ ਵੀ ਅਵੇਲੇਬਲ ਆ। ਪਰ ਜਿਹੜੀ ਗਾਈਡਲਾਈਨ ਆ ਉਹਦੇ 'ਚ ਜਿਹੜੀ ਇੱਕ ਹੋਰ ਚੀਜ਼ ਇਫੈਕਟ ਕਰ ਰਹੀ, ਜਿਹੜੀ ਪਹਿਲਾਂ ਇਫੈਕਟ ਨਹੀਂ ਕਰਦੇ ਸੀ, ਉਹ ਸੀਗੀ ਬੁਕਿੰਗ ਵੈਲਿਊ। ਬੁਕਿੰਗ ਵੈਲਿਊ ਦਾ ਮਕਸਦ ਹੈ ਜਿਹੜੇ ਮਤਲਬ ਬਲੈਕ ਬੁੱਕ ਵੈਲਿਊ 'ਚ ਜਿਹੜਾ ਟਰੱਕ ਦੀ ਵੈਲਿਊ ਆ ਉਹਦਾ 100% ਜਾਂ 120% ਤੱਕ ਫਾਈਨਾਂਸ ਕਰ ਸਕਦੇ ਨੇ। ਉਹ ਇਹ ਨਹੀਂ ਹੋਏਗਾ ਕਿ ਜਿਹੜੀ ਬਲੈਕ ਬੁੱਕ ਵੈਲਿਊ 'ਚ ਟਰੱਕ ਦੀ ਵੈਲਿਊ ਹੈਗੀ ਸਮਝੋ 80,000, ਤੇ ਹੁਣ ਉਹ ਲੋਨ ਜਿਹੜਾ ਕਰਾਉਣ ਦੇ ਚੱਕਰ 'ਚ ਹੁਣ $1,00,000 ਦਾ, ਤੇ ਉਹ ਕੰਮ ਨਹੀਂ ਹੈਗਾ, ਉਹ ਖਤਮ ਹੋ ਗਿਆ। ਠੀਕ ਹੈ। ਇਹਦੇ ਠੀਕ ਹੈ। 'ਚ ਲੀਸਿੰਗ ਕੰਪਨੀਆਂ ਜਿਹੜੀਆਂ ਨੇ ਉਹ ਵੀ ਬਹੁਤ ਸਾਰੀਆਂ ਆਊਟ ਆਫ ਕਮਿਸ਼ਨ ਹੋ ਗਈਆਂ ਨੇ। ਉਹ ਵੀ ਹੁਣ ਬਹੁਤ ਸਾਰੀ ਕੰਪਨੀਆਂ ਲੀਜ਼ ਨਹੀਂ ਕਰ ਰਹੀਆਂ। ਪਰ ਸਟਰਗਲ ਦੇ ਟਾਈਮ 'ਚ ਜੇ ਦੇਖਿਆ ਜਾਏ ਕਿ ਜਿਹੜਾ ਸਭ ਤੋਂ ਬੈਨੀਫਿਟ ਮਿਲ ਰਿਹਾ ਹੈ ਉਹ ਮਿਲ ਰਿਹਾ ਹੈ ਓਨਰ ਬਿਲਡਰ ਨੂੰ ਜਾਂ ਛੋਟੀ ਕੰਪਨੀਆਂ ਨੂੰ, ਜਿਨ੍ਹਾਂ ਦੇ ਫਲੈਕਸੀਬਿਲਿਟੀ ਹੈਗੀ, ਜਿਨ੍ਹਾਂ ਦੇ ਜਿਹੜੇ ਪ੍ਰੋਸੈਸਸ ਡਿਫਾਈਨ ਨੇ, ਜਿਹੜੇ ਆਪਟੀਮਾਈਜ਼ ਕਰਕੇ ਚੱਲ ਰਹੇ ਨੇ, ਜਿਨ੍ਹਾਂ ਨੂੰ ਪਤਾ ਉਹਨਾਂ ਦੀ ਮੰਥਲੀ ਪੇਮੈਂਟ ਕਿੰਨੀ ਆ, ਡਰਾਈਵਰ ਦਾ ਖਰਚਾ ਕਿੰਨਾ, ਉਹਨਾਂ ਦੀ APU ਲੱਗੇ, ਵੈਲ ਮੇਨਟੇਨ ਟਰੱਕ ਨੇ ਉਹਨਾਂ ਕੋਲ, ਤੇ ਉਹਨਾਂ ਨੂੰ ਹੁਣ ਵੀ ਬਹੁਤ ਬੈਨੀਫਿਟ ਹੈਗਾ। ਪਰ ਜੇ ਦੇਖਿਆ ਜਾਈਏ ਕਿ ਜੇ ਜਿਨ੍ਹਾਂ ਨੇ ਆਪਣਾ ਥੋੜਾ ਜਿਹਾ ਚਾਦਰ ਤੋਂ ਪੈਰ ਬਾਹਰ ਕੱਢ ਲਏ ਸੀ, ਉਹਨਾਂ ਵਾਸਤੇ ਪ੍ਰੋਬਲਮ ਹੋਣੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਬ੍ਰੋਕਰ ਟ੍ਰਾਂਸਪੇਰੈਂਸੀ ਇਹਦਾ ਬੜਾ ਰੌਲਾ ਚੱਲ ਰਿਹਾ ਹੈ, ਬਹੁਤ ਚਰਚੇ ਨੇ ਇਹਦੇ। ਇਹ ਕੀ ਰੌਲਾ ਆ, ਕੋਈ ਇਸ ਬਾਰੇ ਤੇ ਜਾਣੂ ਕਰਾਣਾ। ਜੀ ਬ੍ਰੋਕਰ ਟ੍ਰਾਂਸਪੇਰੈਂਸੀ ਬਹੁਤ ਟਾਈਮ ਦੀ ਚੱਲ ਰਹੀ ਸੀ, ਪਰ ਹੁਣ ਲੱਗਦਾ ਕਿ ਉਹਦੇ ਤੇ ਅਮਲ ਦਰਾਮਦ ਹੋਏਗਾ। ਬ੍ਰੋਕਰ ਟ੍ਰਾਂਸਪੇਰੈਂਸੀ ਇਹ ਹੈਗਾ ਕਿ ਜਦੋਂ ਹੁਣ ਮੈਂ ਇੱਕ ਬ੍ਰੋਕਰ ਮੈਨੂੰ ਲੋਡ ਦੇ ਰਿਹਾ ਹੈ ਜੀ। ਤੇ ਮੈਂ ਉਸ ਲੋਡ ਦੇ ਵਾਸਤੇ ਫਾਈਟ ਕਰ ਰਿਹਾ, ਸਮਝੋ ਐਗਜ਼ਾਮਪਲ ਦੇ ਰਿਹਾ ਆਲਮੋਸਟ $2.10 ਪਰ ਮਾਈਲ ਤੇ। ਠੀਕ ਹੈ। ਤੇ ਜਦੋਂ ਮੈਂ ਉਧਰੋਂ ਲੋਡ ਲੈਂਦਾ ਬ੍ਰੋਕਰ ਤੋਂ, ਤੇ ਮੈਂ ਜਾ ਕੇ ਆਪਣਾ ਕੰਮ ਕਰਦਾ, ਤੇ ਬਾਅਦ ਚ ਮੈਨੂੰ ਜਦੋਂ ਪਤਾ ਲੱਗਦਾ ਕਿ ਜਿਹੜਾ ਬ੍ਰੋਕਰ ਆ ਉਹ ਤੇ ਉਹਦੇ ਤੇ ਆਲਮੋਸਟ 30%, 35%, 10%, 20% ਜਿਹੜਾ ਬ੍ਰੋਕਰ ਆਪਣਾ ਕਮਿਸ਼ਨ ਬਣਾ ਰਿਹਾ ਹੈ, ਤੇ ਉਹ ਚੀਜ਼ਾਂ ਜਿਹੜੀਆਂ ਨਾ ਕਾਫੀ ਹੱਦ ਤੱਕ ਕਲੀਅਰ ਨਹੀਂ ਸੀਗੀਆਂ। ਹੁਣ ਉਹ ਲਾਅ ਉਹਦੇ ਤੇ ਕੰਮ ਕਰ ਰਿਹਾ ਹੈ ਕਿ ਉਹਨੂੰ ਓਪਨ ਕੀਤਾ ਜਾਏ। ਜਿਵੇਂ ਲੋਡ ਬੋਰਡ ਤੇ ਸਭ ਨੂੰ ਪਤਾ ਹੁੰਦਾ ਕਿੰਨੇ ਦਾ ਲੋਡ ਲੱਗਾ ਤੇ ਉਹਨੂੰ ਨੈਗੋਸ਼ੀਏਟ ਕਰਦੇ ਨੇ, ਸੇਮ ਥਿੰਗ ਬ੍ਰੋਕਰ ਦਾ ਵੀ ਪਤਾ ਹੋਣਾ ਚਾਹੀਦਾ ਕਿ ਉਹਨੇ ਕਿੰਨੇ ਦਾ ਲੋਡ ਲਿਆ। ਉਹਦੇ ਬੈਨੀਫਿਟ ਵੀ ਬਹੁਤ ਸਾਰੇ ਨੇ, ਜਿਵੇਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਜਦੋਂ ਜੇ ਪਤਾ ਹੋਏਗਾ ਤੁਸੀਂ ਬ੍ਰੋਕਰ ਨੇ ਇਹਨਾਂ ਦਾ ਲੋਡ ਲਿਆ, ਤੇ ਇੱਕ ਤਰ੍ਹਾਂ ਦੀ ਇੱਕ ਇਕੁਇਲਿਬ੍ਰਿਅਮ ਆ ਜਾਏਗਾ। ਸਾਨੂੰ ਪਤਾ ਹੋਏਗਾ ਯਾਰ ਇਹਨਾਂ ਦਾ ਲੋਡ ਇਹਨਾਂ ਦਾ ਲਿਆ, ਇਹਨਾਂ ਨੇ ਇੰਨੇ ਪੈਸੇ ਬਣਾਏ, ਇਹਨਾਂ ਦੇ ਇੰਨੇ ਖਰਚੇ ਹੈਗੇ। ਜਿਵੇਂ ਹੁਣ ਟਰੱਕਾਂ 'ਚ ਸਾਨੂੰ ਪਤਾ ਸਾਡਾ ਬ੍ਰੇਕ ਈਵਨ ਕੀ ਆ। ਹੁਣ ਜਦੋਂ ਬ੍ਰੇਕ ਈਵਨ ਪਤਾ ਹੈ ਤੇ ਅਸੀਂ ਇੱਕ ਐਗਜ਼ਾਮਪਲ ਦਿੰਦੇ ਹਾਂ, ਅਸੀਂ ਬ੍ਰੋਕਰ ਨੂੰ ਕਹਿ ਸਕਦੇ ਨੇ ਯਾਰ ਸਾਡਾ ਇੰਨਾ ਬ੍ਰੇਕ ਈਵਨ ਹੈ ਤੇ ਸਾਨੂੰ ਇੰਨੇ ਪੈਸੇ ਚਾਹੀਦੇ ਪ੍ਰੋਫਿਟੇਬਿਲਿਟੀ ਵਾਸਤੇ। ਠੀਕ ਹੈ।
ਪਰ ਜਦੋਂ ਤੁਸੀਂ ਬ੍ਰੋਕਰ ਦੀ ਗੱਲ ਸੁਣੋ ਤੇ ਉਹਨਾਂ ਦੀ ਜਿਹੜੀ ਗੱਲ 'ਚ ਕੋਈ ਸਾਨੂੰ ਸਮਝ ਨਹੀਂ ਆਉਂਦਾ ਉਹ ਕਿੱਦਾਂ 30 40% ਜਾਂ 25% ਜਾਂ 20% ਜਾਂ 10% ਜਿਹੜੇ ਨੇ ਉਹ ਹਰ ਉਹਦੇ 'ਚ ਬੈਨੀਫਿਟ ਲੈ ਰਹੇ ਨੇ। ਕਈ ਸੋਸ਼ਲ ਮੀਡੀਆ ਤੇ ਇਹੀ ਗੱਲ ਚੱਲ ਰਹੀ ਸੀ। ਜਿਹੜੇ ਕ੍ਰਿਟਿਕਸ ਨੇ ਜਿਹੜੇ ਕਹਿੰਦੇ ਨੇ ਬ੍ਰੋਕਰ ਨੂੰ ਜਿਹੜਾ ਬੈਨੀਫਿਟ ਦੇਣਾ ਚਾਹੁੰਦੇ ਨੇ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਨਹੀਂ ਹੋਣੀ ਚਾਹੀਦੀ, ਉਹਨਾਂ ਦਾ ਆਰਗੂਮੈਂਟ ਜਿਹੜਾ ਹੈ ਕਿ ਜਦੋਂ ਇਹ ਬ੍ਰੋਕਰ ਟ੍ਰਾਂਸਪੇਰੈਂਸੀ ਹੋ ਗਈ ਤੇ ਜਦੋਂ ਜਿਨ੍ਹਾਂ ਨੇ ਸਮਾਨ ਬ੍ਰੋਕਰ ਨੂੰ ਸ਼ਿਪ ਕਰਾਣਾ, ਠੀਕ ਹੈ ਜੀ, ਸ਼ਿਪਰ ਜਿਹੜਾ ਹੈ ਉਹ ਬ੍ਰੋਕਰ ਦਾ ਉਹਨੂੰ ਪਤਾ ਲੱਗ ਜਾਣਾ ਬ੍ਰੋਕਰ ਦਾ ਪ੍ਰੋਫਿਟ ਕੀ ਹੈ, ਤਾਂ ਸ਼ਿਪਰ ਜਿਹੜਾ ਹੈ ਉਹ ਬ੍ਰੋਕਰ ਨੂੰ ਸਕੁਈਜ਼ ਕਰ ਸਕਦਾ ਹੈ, ਬ੍ਰੋਕਰ ਨੂੰ ਬੈਟਰ ਪ੍ਰਾਈਸਿਸ ਵਾਸਤੇ ਫੋਰਸ ਕਰ ਸਕਦਾ ਹੈ। ਤੇ ਜਦੋਂ ਬ੍ਰੋਕਰ ਨੂੰ ਬੈਟਰ ਪ੍ਰਾਈਸਿਸ ਵਾਸਤੇ ਫੋਰਸ ਕਰੇਗਾ ਤੇ ਅੱਗੇ ਜਿਹੜਾ ਆਪਣਾ ਓਨਰ ਬਿਟਰ ਆ ਜਾਂ ਕੈਰੀਅਰ ਆ ਉਹਨੂੰ ਵੀ ਜਿਹੜਾ ਉਹਦਾ ਮਾਰਜਨ ਵੀ ਘਟ ਜਾਣਾ। ਇਹ ਉਹਨਾਂ ਦਾ ਆਰਗੂਮੈਂਟ ਆ, ਇਹ ਉਹਨਾਂ ਦਾ ਆਰਗੂਮੈਂਟ ਆ ਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਪਰ ਇੱਕ ਇਹ ਆਰਗੂਮੈਂਟ ਦੇ ਰਹੇ ਨੇ ਤੇ ਦੂਜਾ ਜਿਹੜਾ ਮੇਨ ਆਰਗੂਮੈਂਟ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਇਹਦੇ 'ਚ ਫਿਊਚਰ ਵਾਸਤੇ ਨੈਗੋਸ਼ੀਏਸ਼ਨ ਦਾ ਰੂਮ ਖੁੱਲ ਜਾਂਦਾ। ਜੇ ਅੱਜ ਮੈਨੂੰ ਪਤਾ ਲੱਗਿਆ ਕਿ ਮੈਨੂੰ ਬ੍ਰੋਕਰ ਨੇ ਇੱਕ ਲੋਡ ਦਿੱਤਾ ਸਮਝੋ $2.10 ਦਾ, ਤੇ ਜਦੋਂ ਮੈਂ ਲੋਡ ਖਤਮ ਕਰ ਦਿੱਤਾ ਤੇ ਮੈਨੂੰ ਪਤਾ ਲੱਗਿਆ ਭਾਈ ਬ੍ਰੋਕਰ ਨੇ ਤਾਂ ਉਹਦੇ ਨਾਲ $3 ਦਾ ਲੋਡ ਚੱਕਿਆ ਆਪਣਾ ਬਣਾਇਆ ਸੀ ਤੇ ਮੈਂ ਆਲਮੋਸਟ 80 ਸੈਂਟ ਜਿਹੜਾ ਉਹ ਕਮਿਸ਼ਨ ਬਣ ਰਿਹਾ ਪਰ ਮਾਈਲ ਦਾ। ਤੇ ਨੈਕਸਟ ਟਾਈਮ ਫਿਊਚਰ ਵਾਸਤੇ ਮੈਂ ਉਹਨੂੰ ਕਹਿ ਸਕਦਾ ਯਾਰ ਤੁਸੀਂ ਇਸ ਜਿਹੜਾ ਕੰਪਨੀ ਆ ਇਹਦਾ ਲੋਡ ਤੁਸੀਂ ਚੱਕਿਆ ਸੀ $3 ਦਾ ਤੇ ਮੈਨੂੰ ਇੰਨੇ ਦਾ ਦਿਆ ਜਾਏ। ਇਹ ਉਹਨਾਂ ਦਾ ਆਰਗੂਮੈਂਟ ਆ, ਪਰ ਅਗੇਨ ਇਹ ਵੀ ਆਰਗੂਮੈਂਟ ਜਿਹੜਾ ਹੈਗਾ ਉਹਨਾਂ ਦਾ ਹੈਗਾ, ਪਰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਕਿਉਂਕਿ ਜਿਹੜੀ ਬਰਾਬਰੀ ਹੈ ਉਹ ਦੋਵੇਂ ਪਾਸਿਆਂ ਦੀ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਜਿਹੜਾ ਡਰਾਈਵਰ ਆ ਜਾਂ ਛੋਟੀ ਕੰਪਨੀ ਆ ਸ਼ਿਪਰ ਆ ਸੌਰੀ ਜਿਹੜਾ ਕੈਰੀਅਰ ਆ ਉਹਨੂੰ ਹੀ ਤੁਸੀਂ ਸਾਰਾ ਪੁਸ਼ ਕਰੋ ਤੇ ਉਹਨੂੰ ਹੀ ਸਾਰਾ ਬਰਡਨ ਉਹਦੇ ਤੇ ਪਾਓ। ਇਹ ਦੋਨੋਂ ਸਾਈਡ ਤੇ ਬਰਾਬਰ ਦੀ ਹੋਣੀ ਚਾਹੀਦੀ। ਸਾਨੂੰ ਪਤਾ ਹੋਣਾ ਚਾਹੀਦਾ ਕਿ ਸ਼ਿਪਰ ਕਿੰਨੇ ਦਾ ਲੋਡ ਦੇ ਰਿਹਾ ਤੇ ਬ੍ਰੋਕਰ ਕਿੰਨੇ ਦਾ। ਦੇਖੋ ਇੱਕ ਸਾਈਕਲ ਹੈਗਾ ਨਾ, ਸਾਈਕਲ ਦੇ ਅੰਦਰ ਛੋਟੇ ਪਾਰਟ ਵੀ ਨੇ ਵੱਡੇ ਪਾਰਟ ਵੀ ਨੇ। ਏਦਾਂ ਹੀ ਜੇ ਕੋਈ ਛੋਟੇ ਤੋਂ ਛੋਟਾ ਪਾਰਟ ਕਰ ਲਓ ਜਾਂ ਵੱਡੇ ਤੋਂ ਵੱਡਾ ਪਾਰਟ ਕਰ ਲਓ ਸਾਈਕਲ ਨਹੀਂ ਚੱਲੇਗਾ। ਏਦਾਂ ਹੀ ਤੇ ਸੇਮ ਥਿੰਗ ਜਿਹੜਾ ਟਰੱਕਿੰਗ ਇੰਡਸਟਰੀ ਆ ਉਹਦੇ 'ਚ ਹੁਣ ਜਿੰਨਾ ਵੀ ਪ੍ਰੈਸ਼ਰ ਆ ਉਹ ਡਰਾਈਵਰ ਤੇ ਜਾਂ ਓਨਰ ਬਿਟਰ ਤੇ ਜਾਂ ਤੁਸੀਂ ਕਹਿ ਸਕਦੇ ਛੋਟੇ ਕੈਰੀਅਰ ਤੇ ਹੈਗਾ। ਉਹ ਜਿਹੜਾ ਪ੍ਰੈਸ਼ਰ ਆ ਉਹਨੂੰ ਖਤਮ ਕਰਨ ਵਾਸਤੇ ਬ੍ਰੋਕਰ ਟ੍ਰਾਂਸਪੇਰੈਂਸੀ ਜਿਹੜੀ ਆ ਬਹੁਤ ਵੱਡੀ ਰਿਕੁਆਇਰਮੈਂਟ ਆ। ਤੇ ਬਹੁਤ ਜ਼ਿਆਦਾ ਲੋਕ ਇਸ ਵਾਸਤੇ ਵੀ ਆਰਗੂਮੈਂਟ ਕਰ ਰਹੇ ਨੇ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਹੀ ਕਰਕੇ ਤੁਸੀਂ ਜਿਹੜਾ ਫਰਾਡ ਹੈ ਉਹਨੂੰ ਜਿਹੜਾ ਫਰੇਡ ਫਰਾਡ ਆ, ਜਿਹੜਾ ਫਰੇਡ 'ਚ ਪ੍ਰੋਬਲਮ ਆ ਰਹੇ ਨੇ ਉਹਨੂੰ ਤੁਸੀਂ ਓਵਰਕਮ ਕਰ ਸਕਦੇ ਹੋ। ਤੇ ਬਹੁਤ ਸਾਰੇ ਪੋਜ਼ਿਟਿਵ ਆਰਗੂਮੈਂਟ ਵੀ ਹੈਗੇ ਪਰ ਨੈਗੇਟਿਵ ਆਰਗੂਮੈਂਟ ਜਿਹੜੇ ਆ ਉਹ ਮੈਂ ਤੁਹਾਨੂੰ ਹੁਣੇ ਦੱਸੇ ਜੀ। ਇਹ ਤਾਂ ਸਾਰੇ ਜੀ ਬੜੇ ਵਿਸਤਾਰ ਨਾਲ ਤੁਸੀਂ ਦੱਸ ਦਿੱਤੇ। ਮੈਂ ਗੱਲਬਾਤ ਨੂੰ ਅੱਗੇ ਟੋਰਾਂਗਾ। ਇੱਕ ਨੇ ਚੰਗੀਆਂ ਕੰਪਨੀਆਂ, ਚੰਗਾ ਕਾਰੋਬਾਰ, ਚੰਗਾ ਵਪਾਰ ਕਰਨ ਵਾਲੀਆਂ। ਇੱਕ ਦੂਸਰੀ ਕੈਟਾਗਰੀ ਜੇ ਮੈਂ ਕਹਾਂ ਜਾਂ ਦੂਜੀ ਤਰ੍ਹਾਂ ਦੀਆਂ ਕੰਪਨੀਆਂ ਨੇ ਕੰਮ ਵੀ ਚੰਗਾ ਕਰਨੀਆਂ ਚਾਹ ਰਹੀਆਂ ਕਰਨ ਡਈਆਂ ਜਾਂ ਆਪਣੇ ਤਾਈਂ ਯਤਨ ਕਰਦੀਆਂ ਪਰ ਔਖਲਾ ਚੱਲਣ ਡਈਆਂ, ਮੁਸ਼ਕਿਲਾਂ ਦਾ ਸ਼ਿਕਾਰ ਨੇ। ਅਮਰੀਕਾ ਦਾ ਪਾਣੀ ਵੀ ਦੋਵਾਂ ਕੰਪਨੀਆਂ ਵਾਸਤੇ ਇੱਕੋ ਜਿਹਾ ਆ, ਮਾਰਕੀਟ ਵੀ ਦੋਵਾਂ ਵਾਸਤੇ ਇੱਕੋ ਜਿਹੀ ਹੈ। ਫਿਰ ਇਹ ਫਰਕ ਸ਼ਾਸਕ ਕਿਉਂ ਆ? ਇਹਦੇ 'ਚ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਹਦੇ 'ਚ ਜਿਹੜਾ ਆਰਗੇਨਾਈਜੇਸ਼ਨ ਹੈ ਨਾ ਉਹਦਾ ਸ਼ਾਰਟੇਜ ਹੈਗੀ। ਜਿਵੇਂ ਕਈ ਲੋਕ ਜਿਹੜੇ ਨੇ ਬਹੁਤ ਆਰਗੇਨਾਈਜ਼ ਨੇ, ਜਿਵੇਂ ਅਸੀਂ ਬਾਰ-ਬਾਰ ਗੱਲਾਂ ਕਰਦੇ ਹਾਂ ਕਿ ਬਹੁਤ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਪਰ ਮਾਈਲ ਕਿੰਨਾ ਹੈਗਾ, ਕਾਸਟ ਕਿੰਨੀ ਹੈਗੀ, ਉਹਨਾਂ ਦਾ ਖਰਚਾ ਕਿੰਨਾ ਹੈਗਾ। ਠੀਕ ਹੈ। ਉਹਨਾਂ ਜਦੋਂ ਵੀ ਲੋਡ ਚੱਕਣਾ ਉਹਨਾਂ ਨੇ ਜਲਦੀ ਨਹੀਂ ਕਰਨੀ, ਉਹਨਾਂ ਨੇ ਅੱਖਾਂ ਬੰਦ ਕਰਕੇ ਲੋਡ ਨਹੀਂ ਚੱਕਣਾ। ਉਹਨਾਂ ਨੇ ਦੇਖਣਾ, ਮੇਕ ਸ਼ੋਰ ਕਰਨਾ ਕਿ ਲੋਡ ਜਿਹੜਾ ਹੈ ਉਹ ਜਾ ਕਿੱਧਰ ਰਿਹਾ ਹੈ, ਕਿਆ ਕਿਸੇ ਡੈਡ ਮਾਰਕੀਟ ਤੇ ਨਹੀਂ ਜਾ ਰਿਹਾ, ਵਾਪਸੀ ਦਾ ਕਿੰਨਾ ਉਹਨਾਂ ਨੂੰ ਪੈਣਾ, ਜੇ ਟ੍ਰਾਇੰਗਲ ਬਣਾਉਣਾ ਪੈ ਗਿਆ ਉਹਦੇ 'ਚ ਕਿੰਨਾ ਪਏਗਾ। ਯਾਨੀ ਉਹਨਾਂ ਨੂੰ ਆਪਣੀ ਬੇਸਿਕਸ ਦਾ ਪਤਾ ਹੈ। ਜਿਨ੍ਹਾਂ ਨੂੰ ਬੇਸਿਕਸ ਦਾ ਪਤਾ ਹੈ, ਜਿਨ੍ਹਾਂ ਨੂੰ ਖਰਚਿਆਂ ਦਾ ਪਤਾ ਹੈ, ਜਿਨ੍ਹਾਂ ਦਾ ਇਕਵਿਪਮੈਂਟ ਜਿਹੜਾ ਵਧੀਆ ਇਕਵਿਪਮੈਂਟ ਹੈਗਾ, ਜਿਹੜੇ ਧੱਕਾ ਲਾ ਕੇ ਮਤਲਬ ਜ਼ੋਰ ਲਾ ਕੇ ਸਮਝਦੇ ਨੇ ਕੰਮ ਹੋ ਜਾਏਗਾ, ਉਹ ਨਹੀਂ ਕਰਦੇ। ਉਹਨਾਂ ਵਾਸਤੇ ਤੇ ਇਹ ਬਿਜ਼ਨਸ ਬਹੁਤ ਵਧੀਆ ਬਿਜ਼ਨਸ ਹੈ। ਹੁਣ ਵੀ ਲੋਕਾਂ ਦੇ ਚੰਗੇ ਪੈਸੇ ਬਣ ਰਹੇ ਨੇ। ਅਸੀਂ USA ਟਰੱਕ ਸੇਲ 'ਚ ਕੁਆਲੀਫਾਈਡ ਟਰੱਕ ਦੇ ਰਹੇ ਹਾਂ, ਕੁਆਲੀਫਾਈਡ ਕਸਟਮਰ ਨੇ, ਟਰੱਕ ਵਿਕੇ ਜਾ ਰਹੇ ਨੇ। ਕਈ ਵਾਰੀ ਸਾਨੂੰ ਵੀ ਇਸ ਤਰ੍ਹਾਂ ਹੁੰਦਾ ਕਸਟਮਰ ਸਾਨੂੰ ਕਹਿੰਦਾ ਭਾਈ ਮਤਲਬ ਅੱਖਾਂ ਬੰਦ ਕਰਕੇ ਭਾਈ ਮੈਨੂੰ $5,000 ਦਾ ਡਿਸਕਾਊਂਟ ਦੇ ਦਿਓ, ਭਾਈ ਮੈਨੂੰ $10,000 ਦਾ ਡਿਸਕਾਊਂਟ ਦਿਓ, ਭਾਈ ਤੂੰ ਇਦਾਂ ਦੀ ਗੱਲਾਂ ਕਿਉਂ ਕਰਦਾ, ਭਾਈ ਇਦਾਂ ਹੀ ਸਿਸਟਮ ਚੱਲਦਾ। ਮੈਂ ਉਧਰ ਗਿਆ ਸੀ, ਉਹਨੇ ਕਿਹਾ ਇੰਨੇ ਦਾ ਡਿਸਕਾਊਂਟ ਦੇ ਦਾਂਗਾ। ਮੈਂ ਉਸ ਡੀਲਰਸ਼ਿਪ ਗਿਆ, ਉਹਨਾਂ ਨੇ ਕਿਹਾ ਜੀ ਇੰਨੇ ਦਾ ਡਿਸਕਾਊਂਟ ਦੇ ਦਾਂਗਾ। ਮੈਂ ਕਹਿੰਦਾ ਭਾਈ ਇਹ ਗੱਲ ਛੱਡੋ, ਇਹ ਦੱਸੋ ਉਹ ਟਰੱਕ ਦੀ ਮਾਰਕੀਟ ਵੈਲਿਊ ਕੀ ਆ, ਉਹ ਉਹਨਾਂ ਨੂੰ ਪਤਾ ਨਹੀਂ ਹੁੰਦਾ। ਤੇ ਸੇਮ ਥਿੰਗ ਜਦੋਂ ਅਸੀਂ ਉਹਨਾਂ ਨੂੰ ਕਸਟਮਰ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਕਸਟਮਰ ਕਹਿੰਦੇ ਭਾਜੀ ਨਹੀਂ ਅਸੀਂ ਤਾਂ ਡਿਸਕਾਊਂਟ ਦੇਖਣਾ। ਤੇ ਉਹ ਗੇਮ ਜਿਹੜੀ ਆ ਉਹ ਵੀ ਮਾਰਕੀਟ 'ਚ ਬਿਲਕੁਲ ਚੱਲਦੀ ਆ। ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਸਟਮਰ ਵੀ ਹੈਗੇ ਜਿਹੜੀ ਸਾਡੀ ਗੱਲ ਮੰਨ ਜਾਂਦੇ ਨੇ। ਉਹ ਜਾ ਕੇ ਕਸਟਮਰ ਆਪਣੇ ਇਕਵਿਪਮੈਂਟ ਨੂੰ ਪਹਿਲਾਂ ਸ਼ਾਪ ਰਾਉਂਡ ਕਰਦੇ ਨੇ, ਵੈਬਸਾਈਟ ਤੇ ਮੇਕ ਸ਼ੋਰ ਕਰਦੇ ਨੇ ਸਾਡੀ ਪ੍ਰਾਈਸਿਸ ਬਾਕੀਆਂ ਦੀ ਪ੍ਰਾਈਸਿਸ, ਇਕਵਿਪਮੈਂਟ ਦੇ ਆਵਰ, ਇਕਵਿਪਮੈਂਟ ਦੀ ਜਿਹੜੀ ਆ ਵਾਰੰਟੀ ਆ, ਇਕਵਿਪਮੈਂਟ ਦੀ ਜਿਹੜੀ ਮੇਨਟੇਨੈਂਸ ਆ, ਉਹ ਸਾਰੀਆਂ ਕੰਪੇਅਰ ਕਰਦੇ ਨੇ। ਉਹਨਾਂ ਨੂੰ ਫਿਰ ਬਾਅਦ 'ਚ ਡਿਸੀਜਨ ਮੇਕਿੰਗ 'ਚ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ।
ਸੇਮ ਸਹੀ। ਥਿੰਗ ਜਿਹੜੀ ਆ, ਕਈ ਜਿਹੜੇ ਲੋਕ ਨੇ ਉਹ ਧੱਕੇ ਨਾਲ ਜਿਹੜਾ ਉਹਨਾਂ ਨੂੰ ਪਤਾ ਨਹੀਂ ਕਿ ਟਰੱਕ ਦਾ ਪਰ ਮਾਈਲ ਕਿੰਨਾ ਹੈਗਾ, ਉਹਨਾਂ ਨੂੰ ਪਤਾ ਨਹੀਂ ਖਰਚੇ ਕਿੰਨੇ ਹੈਗੇ, ਉਹ ਫਿਰ ਸ਼ੁਰੂ ਵਿੱਚ ਜ਼ੋਰ ਲਾ ਕੇ ਨਾ ਆਖਿਰ ਵਿੱਚ ਕੈਸ਼ ਪੂਰ ਹੋ ਜਾਂਦੇ। ਜਦੋਂ ਕੈਸ਼ ਪੂਰ ਹੋ ਜਾਂਦੇ, ਪੇਮੈਂਟਾਂ ਬਿਹਾਈਂਡ ਹੋ ਜਾਂਦੀਆਂ ਤੇ ਡੈਫੀਕਲਟਲੀ ਉਹਨਾਂ ਵਾਸਤੇ ਅੱਜ ਦੀ ਮਾਰਕੀਟ ਬਹੁਤ ਡਿਫਿਕਲਟ ਆ। ਪਰ ਮੋਸਟਲੀ ਜੇ ਦੇਖਿਆ ਜਾਏ, ਜਿਹੜੇ ਆਪਣੇ ਬੰਦੇ ਨੇ ਅੱਜ ਦੀ ਮਾਰਕੀਟ 'ਚ ਵੀ ਉਹ ਆਪਣੀ ਰੋਟੀ ਬਣਾ ਰਹੇ ਨੇ, ਆਪਣਾ ਸਿਸਟਮ ਚਲਾ ਰਹੇ ਨੇ। ਤੇ ਇਦਾਂ ਹੀ ਹੋਣਾ ਬਿਲਕੁਲ। ਚਾਹੀਦਾ, ਤੁਹਾਨੂੰ ਐਜੂਕੇਟ ਹੋਣਾ ਚਾਹੀਦਾ ਆਪਣੀ ਇੰਡਸਟਰੀ ਬਾਰੇ, ਆਪਣੇ ਇਕਵਿਪਮੈਂਟ ਬਾਰੇ, ਆਪਣੇ ਪ੍ਰੋਸੈਸ ਬਾਰੇ, ਤੇ ਫਿਰ ਤੁਸੀਂ ਕਿਸੇ ਵੀ ਮਾਰਕੀਟ 'ਚ ਸਰਵਾਈਵ ਕਰ ਸਕਦੇ ਹੋ। ਬਿਲਕੁਲ ਜੀ, ਹੱਟੀ ਉਦੋਂ ਤੱਕ ਨਹੀਂ ਜਦੋਂ ਤੱਕ ਉਹਦੀਆਂ ਬਰੀਕੀਆਂ ਨੂੰ ਔਰ ਚੱਟੀ ਤੋਂ ਤੁਸੀਂ ਵਾਕਿਫ ਨਾ ਹੋਵੋ, ਤਾਂ ਹੀ ਮਾਮਲੇ ਚੱਲਦੇ ਨੇ। ਅਖੀਰ ਤੇ ਦੱਸੋ ਕਿ USA ਟਰੱਕ ਸੇਲਸ ਤੇ ਡੀਲ ਕੀ ਏ? ਕਿਹੜੀਆਂ ਡੀਲਸ ਨੇ? ਕਿਹੜੇ ਇਕਵਿਪਮੈਂਟ ਨੇ ਜਿਨ੍ਹਾਂ ਤੋਂ ਤੁਹਾਡੇ ਚਾਹਤਕਾਰ, ਤੁਹਾਡੇ ਭਰੋਸਾਮੰਦ, ਸਾਡੇ ਦੇਖਣ ਵਾਲੇ ਦਰਸ਼ਕ, ਸਰੋਤੇ ਇਹ ਫਾਇਦਾ ਚੁੱਕ ਸਕਦੇ ਨੇ? ਜੀ ਬਿਲਕੁਲ, ਅਸੀਂ ਪੂਰੀ ਲਾਈਨਅਪ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਆ। ਜਿਵੇਂ ਆਪਾਂ ਸਟ੍ਰੇਟ ਫਾਰਵਰਡ ਗੱਲ ਕਰੀਏ ਫਰੇਡਲਾਈਨਰ ਤੋਂ, ਫਰੇਡਲਾਈਨਰ 'ਚ ਸਾਡੇ ਕੋਲ 2.5 ਲੱਖ ਚੱਲੇ 2023 ਦੇ ਵਾਰੰਟੀਆਂ ਨਾਲ, ਤੇ ਨਾਲ APU ਲੱਗੇ ਅਵੇਲੇਬਲ ਨੇ। ਟਰੱਕ ਰੈਡੀਲੀ ਅਵੇਲੇਬਲ ਨੇ, ਤੁਸੀਂ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਪ੍ਰਾਈਸ ਵੀ ਬਹੁਤ ਨਾਮੀਨਲ ਹੈ, 1,20,000 ਦੀ ਪ੍ਰਾਈਸ ਆ। ਉਹਦੇ ਬਾਅਦ ਸਾਡੇ ਕੋਲ 22 ਦੇ ਟਰੱਕ ਨੇ, APU ਲੱਗੇ, ਉਹਨਾਂ ਤੇ ਵੀ ਬਹੁਤ ਅੱਛੀ ਜਿਹੜੀ ਆ ਪ੍ਰਾਈਸਿਸ ਲੱਗੀਆਂ ਨੇ। ਫਿਰ ਸਾਡੇ ਕੋਲ 21 ਦੇ ਟਰੱਕ ਨੇ, ਫਿਰ ਸਾਡੇ ਕੋਲ 20 ਦੇ ਟਰੱਕ ਨੇ। ਜੇ ਤੁਸੀਂ ਛੋਟਾ ਬਜਟ ਦੇਖ ਰਹੇ ਹੋ, ਈਵਨ ਸਾਡੇ ਕੋਲ ਫਰੇਡਲਾਈਨਰ ਜਿਹੜਾ ਹੈਗਾ ਉਹ ਚੰਗੇ ਫਲੀਟ ਦਾ ਚੱਲਾ ਸਟਾਰਟ ਹੋ ਰਿਹਾ 50,000 ਤੋਂ, 49,995 ਤੋਂ। ਜੇ ਤੁਸੀਂ ਕੈਨਵਰਸ ਵਾਲੇ ਪਾਸੇ ਆਓ ਤੇ ਕੈਨਵਰਸ ਵੀ ਸਾਡੇ ਕੋਲ ਬਹੁਤ ਵੈਰਾਈਟੀ ਅਵੇਲੇਬਲ ਆ। ਫਲੀਟ ਦੇ ਟਰੱਕ ਚੱਲੇ ਹੈਗੇ, ਮੈਨੂਅਲ ਟਰਾਂਸਮਿਸ਼ਨ ਵੀ ਹੈਗੇ, ਸਲੀਪਰ ਹਾਈ ਰੇਸ਼ੋ ਨਾਲ, ਤੇ ਸਾਡੇ ਕੋਲ ਆਟੋਮੈਟਿਕ ਵੀ ਕੈਨਵਰਸ ਹੈਗੇ। ਪੀਟਰਬਿਲਟ ਦੇਖੋ ਤਾਂ ਪੀਟਰਬਿਲਟ ਦੀ ਸਾਰੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈ। 2024 ਦੇ ਕਮਿੰਸ 500 ਹਾਰਸ ਪਾਵਰ ਮੋਟਰਾਂ ਨਾਲ ਵੀ ਹੈਗੇ। ਮਤਲਬ ਕਹਿਣ ਦਾ ਮਕਸਦ, ਜੇ ਤੁਸੀਂ ਆਖਰ 'ਚ ਦੇਖੋ, ਸਾਡਾ 골ਡ ਪੈਕੇਜ ਜਿਹੜਾ ਅਸੀਂ ਇੰਟਰਨੈਸ਼ਨਲ ਤੇ ਦੇ ਰਹੇ ਹਾਂ, ਉਹਦੇ ਜੀ। ਸਾਡੇ ਕੋਲ 48,000 ਤੋਂ ਲੈ ਕੇ 80,000 ਤੱਕ ਸਾਰੇ ਟਰੱਕ ਮੌਜੂਦ ਨੇ। ਕਮਿੰਸ ਵਾਲੀ ਮੋਟਰਾਂ ਅੱਲੇ। ਵਾਲੇ ਵੀ ਮੌਜੂਦ ਨੇ, ਤੇ ਸਾਡੇ ਕੋਲ ਜਿਹੜੇ ਦੂਜੇ ਇੰਟਰਨੈਸ਼ਨਲ ਮੋਟਰ ਵਾਲੇ, ਮਾਨ ਮੋਟਰ ਵਾਲੇ ਟਰੱਕ ਜਿਹੜੇ ਨੇ ਉਹ ਵੀ ਅਵੇਲੇਬਲ ਨੇ, ਸਾਲ ਦੀ ਵਾਰੰਟੀਆਂ ਲੱਗੀਆਂ ਨੇ। ਮਤਲਬ ਕਹਿਣ ਦਾ ਮਕਸਦ ਪੂਰਾ ਸਪੈਕਟਰਮ ਮੌਜੂਦ ਹੈ ਸਾਡੇ ਕੋਲ। ਜੇ ਤੁਸੀਂ ਇੰਡੀਅਨਾਪੋਲਿਸ ਲੋਕੇਸ਼ਨ ਦੇਖੋ ਜਿਹੜਾ ਅਸੀਂ ਖੋਲ ਰਹੇ ਹਾਂ, ਉਧਰ ਵੀ ਅਸੀਂ ਆਲਰੇਡੀ ਟਰੱਕ ਪਹੁੰਚਾਣੇ ਸ਼ੁਰੂ ਕਰ ਦਿੱਤੇ ਨੇ। ਪਰ ਜੀ, ਜੀ, ਐਂਡ ਇਹਨਾਂ ਆਫ ਦ ਦੱਸ ਡੇ ਦਈਏ ਜਿੰਨਾ ਸਭ ਵੀ, ਕੁਝ। ਜੀ 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 ਜੀ, ਜਿੰਨਾ ਵੀ ਸਾਡਾ ਜਿਹੜਾ ਸਾਡੀ ਵਿਜ਼ਿਬਿਲਿਟੀ ਹੈ ਨਾ, ਉਹ ਸਾਰੀ ਆਨਲਾਈਨ ਹੈਗੀ। ਤੁਸੀਂ ਸਾਡੀ ਵੈਬਸਾਈਟ ਜਾ ਕੇ ਚੈੱਕ ਕਰੋ, usatrucksale.com। ਤੁਹਾਨੂੰ ਪੂਰੀ ਇਕਵਿਪਮੈਂਟ ਦੀ, ਫਾਈਨਾਂਸ ਦੀ, ਤੇ ਹਰ ਚੀਜ਼ ਜਿਹੜੀ ਪੂਰੀ ਚੀਜ਼ 24/7 ਤੁਹਾਨੂੰ ਅਵੇਲੇਬਲ ਆ। ਤੁਸੀਂ ਆਪਣੇ ਟਾਈਮ ਤੇ ਜਾ ਕੇ ਚੈੱਕ ਕਰ ਸਕਦੇ ਹੋ। ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਫਾਈਨਾਂਸ ਅਪਲਾਈ ਕਰਨਾ ਚਾਹ ਰਹੇ ਹੋ, ਓਵਰ ਦਾ ਫੋਨ ਤੁਸੀਂ ਕਾਲ ਲਾ ਦਿਓ 1833-698-7224। ਮੈਂ ਰਿਪੀਟ ਕਰਾਂਗਾ 1833-698-7224। ਅਸੀਂ ਪੰਜਾਬੀ, ਹਿੰਦੀ, ਉਰਦੂ ਸਾਰੀ ਆਪਣੀ ਦੇਸੀ ਲੈਂਗੁਏਜ ਬੋਲਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਸੈਯਦ ਸਾਹਿਬ, ਅੱਜ ਦੀ ਇਸ ਮੁਲਾਕਾਤ ਲਈ ਔਰ ਜਿਹਨੂੰ ਕਹਿੰਦੇ ਮਿਣਵੇਂ ਚੁਣਵੇਂ ਤਰੀਕੇ ਦੇ ਨਾਲ ਬੜੀ ਭਰਵੀਂ ਗੱਲਬਾਤ ਕਰਨ ਲਈ ਆਪ ਦਾ ਬਹੁਤ ਧੰਨਵਾਦ ਹੈ। ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਇਸੇ ਤਰ੍ਹਾਂ ਹਫ਼ਤਾਵਾਰ ਤੰਗ ਕਰਦਾ ਰਹਾਂਗਾ। ਅੱਜ ਲਈ ਧੰਨਵਾਦ ਆਪ ਜੀ ਦਾ। ਥੈਂਕ ਯੂ ਜੀ, ਬਹੁਤ ਬਹੁਤ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਜੀ, ਬੜੀ ਮਿਹਰਬਾਨੀ ਜੀ। ਇਹ ਸਨ USA ਟਰੱਕ ਸੇਲਸ ਤੋਂ ਸੈਯਦ ਸਾਹਿਬ, ਜਿਨ੍ਹਾਂ ਦੇ ਨਾਲ ਅਸੀਂ ਅੱਜ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕੀਤੀ। ਇਹਨਾਂ ਨਾਲ ਫਿਰ ਮੁਲਾਕਾਤ ਬਣਾਵਾਂਗੇ, ਪਰ ਉਹਦੇ ਲਈ ਇੱਕ ਹਫ਼ਤਾ ਤੁਹਾਨੂੰ ਉਡੀਕ ਕਰਨੀ ਪਏਗੀ। ਸੋ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।